ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜੇ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ 99 ਸਹੋਤਾ 209 277 0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਿਹੜਾ ਚੱਕਰਵਾਤ ਅਮਫਾਨ ਜਿਹੜਾ ਆ ਰਿਹਾ ਆ, ਉਸ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਬੋਲੇ ਨੇ, ਕਹਿੰਦੇ ਵੀ ਇਸ ਮੁਸ਼ਕਿਲ ਸਮੇਂ ਦੇ ਵਿੱਚ ਪੂਰਾ ਦੇਸ਼ ਪੱਛਮ ਬੰਗਾਲ ਦੇ ਨਾਲ ਖੜਾ ਹੈ। ਪਰ ਜਿਹੜੇ ਉੱਥੋਂ ਦੇ ਸੀਐਮ ਹੈ ਬੀਬੀ ਮਮਤਾ ਬੈਨਰਜੀ, ਉਹ ਕਹਿੰਦੇ ਕਿ ਨਰਿੰਦਰ ਮੋਦੀ ਜੀ ਤੁਸੀਂ ਆਓ, ਸਾਡੇ ਰਾਜ ਦੀ ਆ ਕੇ ਜੋ ਦੁਰਦਸ਼ਾ ਕੀਤੀ ਹੈ ਕੁਦਰਤੀ ਵਿਪਤਾ ਨੇ, ਉਹ ਵੇਖੋ ਆ ਕੇ, ਫੇਰ ਬਣਦੀ ਆ ਗੱਲ। ਤਾਂ ਹੁਣ ਮੁਸ਼ਕਿਲ ਆ ਕਿ ਨਰਿੰਦਰ ਮੋਦੀ ਜੀ ਜਾਣਗੇ, ਬਹੁਤ ਔਖਾ ਕਾਰਜ ਆ, ਕਿਉਂਕਿ ਇਸ ਵੇਲੇ ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਜਿਸ ਸਥਿਤੀ 'ਚੋਂ ਗੁਜ਼ਰਦਾ ਪਿਆ, ਮੈਨੂੰ ਨਹੀਂ ਲੱਗਦਾ ਕਿ ਉਹ ਜਾਊਗੇ। ਪਰ ਦੇਖੋ, ਜੋ ਇਹ ਕੁਦਰਤੀ ਵਿਪਤਾ ਆਈ ਆ, ਵੈਸੇ ਤੇ ਜਿੱਦਾਂ ਕਹਿ ਲਈਏ ਨਾ, ਮੋਏ ਨੂੰ ਮਾਰੇ ਸ਼ਾਹ ਮਦਾਰ ਵਾਲੀ ਗੱਲ ਆ ਕਿ ਲੁਕਾਈ ਤੇ ਪਹਿਲਾਂ ਹੀ ਬੜੀ ਤਪੀ ਪਈ ਆ, ਬੜੀ ਸਤੀ ਪਈ ਆ, ਤੇ ਉੱਤੋਂ ਇਹ ਵਿਪਤਾ ਆ ਪੈਣੀ। ਕਿਉਂਕਿ ਹੁਣ ਤੱਕ ਜੇ ਤੁਸੀਂ ਵੇਖੋਗੇ, ਪੱਛਮੀ ਬੰਗਾਲ ਦੇ ਵਿੱਚ ਅਮਫਾਨ ਕਰਕੇ 72 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਅੰਕੜਾ ਮੈਂ ਸਾਫ਼ ਕਰ ਦੇਵਾਂ 5-6 ਵਜੇ ਤੀਕ ਦਾ ਆ, ਬਾਅਦ 'ਚ ਇਹ ਅੰਕੜਾ ਵੱਧ ਗਿਆ ਹੋਵੇ, ਘਟ ਗਿਆ ਹੋਵੇ, ਪਤਾ ਨਹੀਂ ਹੈ। ਹੁਣ ਜਦੋਂ ਉੱਥੇ ਇਹ ਤੂਫਾਨ ਆਇਆ, ਕਿਉਂਕਿ ਤੁਹਾਨੂੰ ਪਤਾ ਚੱਕਰਵਾਤੀ ਤੂਫਾਨ ਜਿਹੜੇ ਹੁੰਦੇ ਆ ਸਮੁੰਦਰ 'ਚ ਉੱਠਦੇ ਆ, ਉਸ ਤੋਂ ਬਾਅਦ ਜਦੋਂ ਤੱਟ ਦੇ ਨਾਲ ਆ ਕੇ ਟਕਰਾਉਂਦੇ ਆ, ਬੜੀ ਭਾਰੀ ਤਬਾਹੀ ਹੁੰਦੀ ਆ। ਆਪਾਂ ਦੇਖੇ ਉੜੀਸਾ ਦੇ ਵਿੱਚ ਅਕਸਰ ਇਹ ਆਉਂਦੇ ਰਹਿੰਦੇ ਆ। ਤਾਂ ਉੜੀਸਾ ਤੇ ਬੰਗਾਲ ਹੀ ਇਹਦੇ ਕੇਂਦਰ ਸਨ, ਪਰ ਬੰਗਾਲ ਜ਼ਿਆਦਾ ਵਧੇਟਿਆ ਗਿਆ। ਦੱਸਦੇ ਆ ਕਿ ਹਜ਼ਾਰਾਂ ਘਰ ਜਿਹੜੇ ਆ ਤਬਾਹ ਹੋ ਗਏ ਆ। ਬੜੀਆਂ ਮਹਿੰਗੀਆਂ ਗੱਡੀਆਂ ਜਿਹਨਾਂ 'ਚੋਂ ਖੜੇ ਜੇ ਹੁੰਦੇ ਆ ਨਾ, ਤਿੰਨ ਉਹ ਏਦਾਂ ਆਪਸ ਦੇ ਵਿੱਚ, ਇਹੋ ਜਿਹੀਆਂ ਗੱਡੀਆਂ ਦੀਆਂ ਵੀ ਤਸਵੀਰਾਂ ਆਉਣ ਡਈਆਂ ਕਿ ਉਹਨਾਂ ਉੱਤੇ ਕਿਸੇ ਤੇ ਦਰਖਤ ਡਿੱਗ ਪਿਆ, ਕਿਸੇ ਤੇ ਖੰਭਾ ਡਿੱਗ ਪਿਆ। ਯਾਨੀ ਬਹੁਤ ਨੁਕਸਾਨ ਹੋਇਆ, ਮਾਲੀ ਨੁਕਸਾਨ ਬਹੁਤ ਹੋਇਆ। ਜਾਨੀ ਨੁਕਸਾਨ ਤੇ ਚਲੋ ਆਪਣੇ ਸਾਹਮਣੇ ਇੱਕ ਅੰਕੜਾ ਉਹ ਵੱਧ ਸਕਦਾ, ਪਰ ਜਿਹੜਾ ਮਾਲੀ ਨੁਕਸਾਨ ਹੈ ਉਹਦਾ ਅੰਦਾਜ਼ਾ ਹਾਲ ਫਿਲਹਾਲ ਨਹੀਂ ਲਾਇਆ ਜਾ ਸਕਦਾ ਕਿ ਕੁੱਲ ਕਿੰਨਾ ਉੱਥੇ ਨੁਕਸਾਨ ਇਸ ਕੁਦਰਤੀ ਵਿਪਤਾ ਨੇ ਕਰ ਦਿੱਤਾ ਗਿਆ ਹੋਊਗਾ। ਤਾਂ ਇਹ ਹੁਣ ਪ੍ਰਧਾਨ ਮੰਤਰੀ ਜੀ ਕਹਿ ਰਹੇ ਆ ਕਿ ਦੇਖੋ, ਸਾਰਾ ਮੁਲਕ ਹੈ ਜਿਹੜਾ ਉਹ ਖਲੋਤਾ ਵਾ ਪੱਛਮੀ ਬੰਗਾਲ ਦੇ ਨਾਲ। ਪਰ ਆਪਾਂ ਨੂੰ ਪਤਾ ਹੀ ਆ ਕਿ ਉੱਥੋਂ ਦੇ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਤੇ ਇੱਥੋਂ ਦੇ ਜਿਹੜੇ ਸਰਕਾਰੀ ਨੁਮਾਇੰਦੇ ਆ, ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ, ਇੱਕ ਟੱਕਰਬਾਜ਼ੀ ਵਾਲਾ ਮਾਹੌਲ ਆ। ਪਰ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਉਹ ਵੇਖਣਾ ਚਾਹੀਦਾ। ਜੋ ਵੀ ਇਸ ਵੇਲੇ ਮੁਲਕ ਕਰ ਸਕਦਾ ਉਸ ਸਟੇਟ ਵਾਸਤੇ ਜ਼ਰੂਰ ਕਰਨਾ ਚਾਹੀਦਾ। ਕਿਉਂਕਿ ਦੇਖੋ ਨਾ, ਕੰਮਕਾਰ ਤੇ ਪਹਿਲਾਂ ਹੀ ਲੋਕਾਂ ਦੇ ਠੱਪਿਆ ਪ੍ਰਭਾਵਿਤ ਆ, ਉੱਤੋਂ ਫਿਰ ਕੰਗਾਲੀ ਚਾਟਾ ਗਿੱਲਾ ਹੋਣ ਵਾਲੀ ਗੱਲ ਆ, ਤੇ ਉੱਤੋਂ ਆ ਕੇ ਤੇ ਇਹ ਮਾਰ ਪੈ ਗਈ ਆ। ਜਾਨੀ ਇੱਥੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਵੈਸੇ ਤੇ ਬੰਬੇ ਵਾਲੇ ਵੀ ਕਹੀ ਜਾਂਦੇ ਆ, ਮੁੰਬਈ ਵਾਲੇ ਵੀ ਕਹੀ ਜਾਂਦੇ ਆ ਕਿ ਸਾਡੇ ਨਾਲ ਕੇਂਦਰ ਸਰਕਾਰ ਵਿਤਕਰਾ ਕਰਦੀ ਪਈ, ਔਰ ਇਹ ਸਾਰੀਆਂ ਸਟੇਟਾਂ ਦਾ ਹੀ ਆ। ਕਿਤੇ ਨਾ ਕਿਤੇ ਪੰਜਾਬ ਵੀ ਕਹਿੰਦਾ ਪਿਆ, ਆਪਣੇ ਸਾਹਮਣੇ ਹੈ ਨਾ, ਪੰਜਾਬ ਨੇ ਕਿੰਨੀ ਦਫਾ ਕਿਹਾ। ਸੋ ਇਹ ਜਿਹੜੀ ਇੱਕ ਨਿਕਲਦੀ ਹੈ ਸਿਆਸਤ ਦੀ, ਮੈਂ ਕਹੂੰਗਾ ਕਿ ਬਹੁਤ ਕਾਣੀ ਵੰਡ ਨਿਕਲਦੀ ਹੈ ਹਮੇਸ਼ਾ, ਕਿ ਜਿਹੜੀਆਂ ਆਪਣੀਆਂ ਸਰਕਾਰਾਂ ਹੁੰਦੀਆਂ ਉਹਨਾਂ ਨੂੰ ਫੁੱਲ ਸਪੋਰਟ ਕਰਦੇ ਆ, ਜਿਹੜੀਆਂ ਇਹਨਾਂ ਦੀਆਂ ਆਪਣੀਆਂ ਸਰਕਾਰਾਂ ਨਹੀਂ ਹੁੰਦੀਆਂ, ਯਾਨੀ ਦੂਸਰੀਆਂ ਸਰਕਾਰਾਂ ਹੁੰਦੀਆਂ, ਗੈਰ ਭਾਜਪਾ ਸ਼ਾਸਤ ਸਰਕਾਰਾਂ ਜਿਹਨਾਂ ਨੂੰ ਆਪਾਂ ਆਖੀਏ, ਤਾਂ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਜਿਹੜਾ ਉਹ ਸਾਹਮਣੇ ਆਉਂਦਾ ਸਿਆਸੀ ਤੌਰ ਤੇ। ਤਾਂ ਇਹੋ ਜਿਹੀ ਵਿਪਤਾ 'ਚ ਇਸ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਉਹਨਾਂ ਦੀ ਬਾਂਹ ਫੜਨੀ ਚਾਹੀਦੀ ਆ, ਜੋ ਵੀ ਕੀਤਾ ਜਾ ਸਕਦਾ ਉਹ ਕਰਿਆ ਜਾਣਾ ਚਾਹੀਦਾ। ਪਰ ਉਹਦੇ 'ਚ ਇੱਕ ਪੰਗਾ ਹੋਰ ਵੀ ਹੈ, ਜਿਸ ਤਰ੍ਹਾਂ ਤੁਸੀਂ ਦੇਖੋ ਕਿ ਆਮ ਤੌਰ ਤੇ ਜਿਹੜਾ ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ ਫੰਡ ਸੀ, ਉਹਦੇ ਵਿੱਚੋਂ ਪੈਸਾ ਜਾਰੀ ਕੀਤਾ ਜਾ ਸਕਦਾ ਹੁੰਦਾ ਸੀ ਤੁਰੰਤ। ਪਰ ਹੁਣ ਜਿਹੜਾ ਇਹ ਆ ਪ੍ਰਧਾਨ ਮੰਤਰੀ ਕੇਅਰਸ ਫੰਡ, ਇਹਦੇ ਵਿੱਚ ਇਹ ਆ ਕਿ ਇਸ ਤਰ੍ਹਾਂ ਦੀਆਂ ਵਿਪਤਾਵਾਂ ਲਈ ਤੁਸੀਂ ਨਹੀਂ ਫੌਰੀ ਤੌਰ ਤੇ ਕੋਈ ਵੀ ਪੈਸਾ ਦੇ ਸਕਦੇ। ਤਾਂ ਇਹ ਇੱਕ ਬੜੀ, ਮੈਂ ਸਮਝਦਾ ਕਿ ਇਸ ਵੇਲੇ ਜੇ ਕਹੀਏ ਤਰਾਸਦੀ ਆ ਕਿ ਪੈਸੇ ਦੀ ਜ਼ਰੂਰਤ ਵੀ ਆ, ਔਰ ਫੌਰੀ ਤੌਰ ਤੇ ਇਸ ਤਰ੍ਹਾਂ ਦੇ ਜਿਵੇਂ ਅੱਗੇ ਪੈਸੇ ਰਿਲੀਜ਼ ਹੋ ਜਾਂਦੇ ਸੀ ਉਹ ਵੀ ਹੁਣ ਐਤਕੀ ਥੁੜ ਗਏ ਆ। ਤੇ ਤੀਜੀ ਗੱਲ ਇਹ ਆ ਕਿ ਆਪਸ 'ਚ ਟਸਲਬਾਜ਼ੀ ਵਾਲਾ ਮਾਹੌਲ ਹੈ, ਇਸ ਕਰਕੇ ਉਸ ਸਟੇਟ ਨੂੰ ਛੇਤੀ ਕੀਤਿਆਂ ਮੇਰੇ ਖਿਆਲ ਦੇ ਨਾਲ ਇਮਦਾਦ ਜਿਹੜੀ ਆ ਉਹ ਮਿਲਣੀ ਚਾਹੀਦੀ ਆ। ਪਰ ਉਹ ਮਿਲੇਗੀ ਜਾਂ ਨਾ ਮਿਲੇਗੀ, ਇਹ ਇੱਕ ਸਵਾਲ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੀ ਕਰੋਨਾ ਦੇ ਉੱਤੇ ਜਿੱਤ, ਇਹ ਮੈਂ ਨਹੀਂ, ਕੈਪਟਨ ਹੋਣਾ ਨੇ ਕੀਤਾ ਇਹ ਦਾਅਵਾ।
ਹਾਂਜੀ ਬਿਲਕੁਲ ਨਹੀਂ, ਹੁਣ ਤੁਸੀਂ ਵੀ ਕਰ ਸਕਦੇ ਆ, ਜਦੋਂ ਮੁੱਖ ਮੰਤਰੀ ਨੇ ਕਰ ਦਿੱਤਾ ਤੁਸੀਂ ਵੀ ਕਹਿ ਸਕਦੇ ਹੋ ਕਿ ਹਾਂਜੀ ਸਾਡੇ ਮੁੱਖ ਮੰਤਰੀ ਨੇ ਕਹਿ ਦਿੱਤਾ, ਪਰ ਸਾਡਾ ਮੁੱਖ ਮੰਤਰੀ ਕਹਿ ਕੇ ਭੁੱਲ ਵੀ ਜਾਂਦਾ ਨਾ, ਜੀ ਕਿਉਂਕਿ ਇਹੋ ਹੀ ਮੁੱਖ ਮੰਤਰੀ ਹੈ ਜਿਹਨੇ ਆਖਿਆ ਸੀਗਾ ਕਿ ਬਹੁਤ ਸਾਰੇ ਲੋਕ ਜਿਹੜੇ ਤਕਰੀਬਨ 85% ਲੋਕ ਜਿਹੜੇ ਆ ਉਹ ਇਨਫੈਕਟਡ ਹੋ ਜਾਣਗੇ, ਤੇ ਮੇਰੇ ਕੋਲ PGI ਦੀ ਰਿਪੋਰਟ ਆ, ਫਿਰ PGI ਵਾਲਿਆਂ ਨੇ ਡਿਨਾਈ ਕਰ ਦਿੱਤਾ। ਉਹ ਕਿੰਨਾ ਇੱਕ ਤਰ੍ਹਾਂ ਨਾਲ ਕਹੀਏ ਕਿ ਨਮੋਸ਼ੀਜਨਕ ਸਾਰਾ ਘਟਨਾਕ੍ਰਮ ਸੀਗਾ। ਤੇ ਇਹ ਉਹੀ ਚੀਫ ਮਿਨਿਸਟਰ ਆ ਜਿਹੜੇ ਕਹਿੰਦੇ ਸੀਗੇ ਕਿ ਪੀਕ ਹਾਲੇ ਆਉਣੀ ਬਾਕੀ ਆ, ਇਹ ਗੇਮ ਜਿਹੜੀ ਲੰਬੀ ਚੱਲੂਗੀ, ਅਗਸਤ ਸਤੰਬਰ ਤੱਕ ਚੱਲੂਗੀ। ਹੁਣ ਅਚਾਨਕ ਇਹ ਕਹਿੰਦੇ ਕਿ ਆਪਾਂ ਜਿੱਤ ਗਏ ਆ, ਤਾਂ ਇਹ ਕਿਉਂ ਆ? ਸਭ ਨੂੰ ਪਤਾ ਕਿ ਦੇਖੋ ਜਿੱਦਾਂ ICMR ਨੇ ਰੂਲ ਚੇਂਜ ਕੀਤੇ, ਡਿਸਚਾਰਜ ਪਾਲਿਸੀ ਜਿਹੜੀ ਸੀ ਉਹਦੇ 'ਚ ਇੱਕ ਬਦਲਾਅ ਲਿਆਂਦਾ, ਜਿਹਦੇ ਤਹਿਤ ਬਹੁਤ ਸਾਰੇ ਲੋਕ ਜਿਹੜੇ ਘਰਾਂ ਨੂੰ ਤੋੜ ਦਿੱਤੇ ਗਏ। ਪਰ ਇਹ ਚੀਜ਼ ਨਹੀਂ ਦੱਸ ਰਹੇ, ਅਖਬਾਰਾਂ 'ਚ ਇਸ਼ਤਿਹਾਰ ਦੇ ਰਹੇ ਆ। ਹੁਣ ਜਿਸ ਤਰ੍ਹਾਂ ਅੱਜ ਇਹਨਾਂ ਨੇ ਫਿਰ ਪ੍ਰੈਸ ਰਿਲੀਜ਼ ਜਾਰੀ ਕੀਤਾ, ਕਹਿੰਦੇ ਕਿ ਪੰਜਾਬ ਦੀ ਲੜਾਈ ਵਿੱਚ ਵੱਡੀ ਸਫਲਤਾ ਹੋਈ ਆ ਤੇ 99% ਸਾਡੀ ਰਿਕਵਰੀ ਰੇਟ ਆ। ਹੁਣ ਸਟੇਟ ਦੇ ਵਿੱਚ ਇਸ ਵੇਲੇ 211 ਐਕਟਿਵ ਕਰੋਨਾ ਕੇਸ ਆ। ਤਾਂ ਇਹਨਾਂ ਨੇ ਮਤਲਬ ਕਿਸੇ ਦੇ ਤੌਰ ਤੇ ਕਹਿ ਦਿੱਤਾ ਕਿ ਸਿਰਫ 11% ਨੂੰ ਛੱਡ ਦਈਏ ਤਾਂ 99% ਸਾਡੇ ਮਰੀਜ਼ ਜਿਹੜੇ ਆ ਉਹ ਰਿਕਵਰ ਹੋ ਕੇ ਘਰਾਂ ਨੂੰ ਜਾ ਚੁੱਕੇ ਆ। ਕਿ ਠੀਕ ਆ ਕਿ ਉਹ ਡਿਸਚਾਰਜ ਹੋ ਗਏ, ਪਰ ਉਹਦੇ ਵਿੱਚ ਇਹਨਾਂ ਦਾ ਤਾਂ ਕੋਈ ਮੇਰੇ ਖਿਆਲ ਦੇ ਨਾਲ ਦਮਗੱਜੇ ਮਾਰਨ ਵਾਲਾ ਕੋਈ ਵੀ ਐਡਾ ਵੱਡਾ ਹੱਥ ਨਹੀਂ ਹੈਗਾ, ਕਿਉਂਕਿ ਉਹ ਡਿਸਚਾਰਜ ਪਾਲਿਸੀ ਚੇਂਜ ਹੋਈ, ਉਹਦੇ ਵਿੱਚ ਜਿਹੜੇ ਜਿਹੜੇ ਬੰਦੇ ਆਏ ਉਹ ਘਰਾਂ ਨੂੰ ਤੋਰ ਦਿੱਤੇ ਗਏ। ਤੇ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ, ਬਹੁਤ ਕਾਹਲੀ ਆ ਨੇ, ਕਿਉਂਕਿ ਜਿਹੜੇ ਵੀ ਬੰਦੇ ਘਰਾਂ ਨੂੰ ਤੋਰਿਆ ਤੁਸੀਂ ਉਹਨਾਂ ਨੂੰ ਕੋਈ ਤੁਸੀਂ ਟੈਸਟ ਨਹੀਂ ਕੀਤਾ, ਮਤਲਬ ਕਿ ਦਿਨ ਵੇਖੇ ਆ। ਔਰ ਆਪਾਂ ਇਹ ਦੇਖਦੇ ਹੀ ਆ ਇੰਡੀਅਨ ਲੋਕਾਂ ਦੇ ਵਿੱਚ ਖਾਸ ਤੌਰ ਤੇ ਆ ਕਿ ਜ਼ਿਆਦਾਤਰ ਇਹ ਸਿੰਪਟੋਮੈਟਿਕ ਆ, ਮਤਲਬ ਕਿ ਪਤਾ ਹੀ ਨਹੀਂ ਲੱਗਦਾ, ਲੱਛਣ ਨਹੀਂ ਦਿਖਾਉਂਦੇ। ਇਮਿਊਨਿਟੀ ਸਿਸਟਮ ਦਾ ਆਪਾਂ ਦੇਖਦੇ ਹੀ ਆ ਪੱਛਮ ਨਾਲੋਂ ਇੱਧਰ ਫਰਕ ਵਾ। ਤਾਂ ਇਹ ਹੁਣ ਟੈਸਟ ਤਾਂ ਕਰਕੇ ਨਹੀਂ ਤੋਰ ਰਹੇ, ਸਿਰਫ ਇੱਕੋ ਹੀ ਪੈਮਾਨਾ ਹੈ ਕਿ 8-10 ਦਿਨ ਹੋ ਗਏ ਹੋਣ ਔਰ ਇਸ ਤੋਂ ਇਲਾਵਾ ਪਿਛਲੇ 3-4 ਦਿਨ ਤੋਂ ਬੁਖਾਰ ਨਾ ਆਇਆ ਹੋਵੇ, ਬਸ ਵੈਸੇ ਕਿ ਤੁਸੀਂ ਘਰ ਨੂੰ ਜਾਓ। ਤਾਂ ਮੰਨ ਲਓ ਜੇ ਕੱਲ ਨੂੰ ਇਸ ਤਰ੍ਹਾਂ ਕੋਈ ਅੱਗੇ ਜਾ ਕੇ ਸੈਕਿੰਡ ਵੇਵ ਆ ਜਾਂਦੀ ਆ, ਕੋਈ ਇਸ ਤਰ੍ਹਾਂ ਸਪਰੈਡ ਹੋ ਜਾਂਦੀ ਹੈ ਬਿਮਾਰੀ, ਤਾਂ ਫਿਰ ਉਸ ਸਮੇਂ ਤੁਸੀਂ ਜ਼ਿੰਮੇਵਾਰ ਨਹੀਂ ਬਣਨਾ ਕਿ ਹਾਂ ਭਾਈ ਉਹ ਤੇ ICMR ਨੇ, ਪਰ ਉਦੋਂ ਕਹਿ ਦੇਣਗੇ ਕਿ ਇਹ ਤਾਂ ਜੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੀ ਗਲਤੀ ਆ, ਸਾਨੂੰ ਕੀ ਆ, ਅਸੀਂ ਤੇ ਫਿਰ ਲੋਕਾਂ ਨੂੰ ਘਰੇ ਘੱਲਣਾ ਸੀਗਾ। ਉਦੋਂ ਜ਼ਿੰਮੇਵਾਰ ਨਹੀਂ ਬਣਨਗੇ। ਸੋ ਖੈਰ ਚਲੋ ਆਪਾਂ ਵਧਾਈ ਦੇ ਦਿੰਦੇ ਹਾਂ, ਜਿੱਤ ਪ੍ਰਾਪਤ ਕੀਤੀ, ਔਰ ਸੁੱਖ ਵੀ ਮੰਗਦੇ ਆ ਕਿ ਚਲੋ ਇਹ ਜਿੱਤ ਜਿਹੜੀ ਆ ਬਰਕਰਾਰ ਰਵੇ। ਪਰ ਹਾਲ ਦੀ ਘੜੀ ਇਹ ਕਾਹਲੀ ਆ, ਔਰ ਕੈਪਟਨ ਅਮਰਿੰਦਰ ਸਿੰਘ ਅੱਗੇ ਦਾਅਵੇ ਕਰਨ 'ਚ ਵੀ ਕਾਹਲੀ ਕਰ ਚੁੱਕੇ ਆ। ਉਸ ਤਰ੍ਹਾਂ ਆਪਾਂ ਦੇਸ਼ ਭਰ ਦੇ ਵਿੱਚੋਂ ਜਿਹੜੀਆਂ ਕੁਛ ਮੁੱਖ ਤੌਰ ਤੇ ਸੁਰਖੀਆਂ ਲੈ ਲਈਏ, ਫਿਰ ਅੱਗੇ ਚੱਲਦੇ ਆ। ਰਾਹਤ ਦੀ ਜਿਹੜੀ ਵੈਸੇ ਇੰਡੀਆ ਵਾਸਤੇ ਖਬਰ ਆ ਉਹ ਇਹ ਆ, ਕਿਉਂਕਿ ਹੁਣ ਇੰਡੀਆ ਨੇ ਵੀ ਦਾਅਵਾ ਕਰਨਾ ਹੈ ਨਾ, ਤਾਂ ਉਹਨਾਂ ਦਾ ਵੀ ਸੁਣ ਲਓ। ਉਹ ਕਹਿੰਦੇ ਆ ਕਿ 40% ਸਾਡੀ ਰਿਕਵਰੀ ਰੇਟ ਹੋ ਗਈ ਆ। ਹੁਣ ਦੇਖੋ ਇਹਨੂੰ ਆਪਾਂ ਦੂਸਰੇ ਲਿਹਾਜ਼ ਨਾਲ ਵੀ ਲੈ ਸਕਦੇ ਹਾਂ ਕਿ ਪੂਰੇ ਸੰਸਾਰ ਦੇ ਵਿੱਚ ਇਹ ਇੱਕ ਆਪਣੇ ਆਪ ਨੂੰ ਲਿਸ਼ਕਾਉਣ ਦਾ ਵੀ ਤਰੀਕਾ ਹੋ ਸਕਦਾ। ਜਿਵੇਂ 8ਵੀਂ ਤੱਕ ਫੇਲ ਨਹੀਂ ਸਨ ਕੀਤੇ ਤੇ ਲਿਟਰੇਸੀ ਰੇਸ਼ੋ ਜਿਹੜੀ ਆ ਵਧਾ ਲਈ ਸੀਗੀ, ਤੇ ਬਾਅਦ ਦੇ ਵਿੱਚ ਇੱਕ ਜਨਰੇਸ਼ਨ ਦਾ ਹੀ ਪੱਠਾ ਬੈਠ ਗਿਆ ਸੀ। ਸਭ ਨੂੰ ਪਤਾ ਹੀ ਆ ਕਿ ਲਿਟਰੇਸੀ ਰੇਸ਼ੋ ਵੱਧ ਗਈ, ਪਰ ਜੋ ਅਸਲ 'ਚ ਬੌਧਿਕ ਵਿਕਾਸਤਾ ਹੁੰਦੀ ਆ ਉਹ ਘਟ ਗਈ। ਤਾਂ ਇਹ ਨਾ ਹੋਵੇ ਕਿ ਕਿਤੇ ਤੁਸੀਂ ਆਪਣੇ ਅੰਕੜੇ ਸੁਧਾਰਨ ਵਾਸਤੇ ਮੁੜ ਕੇ ਔਂਕੜਾਂ ਖੜੀਆਂ ਕਰ ਲਓ। ਤਾਂ 40% ਦੀ ਰਿਕਵਰੀ ਰੇਟ ਠੀਕ ਆ, ਸੰਸਾਰ ਪੱਧਰ ਦੇ ਵਿੱਚ ਬਹੁਤ ਵੱਡੀ ਗੱਲ ਆ। 30% ਆਪਣਾ ਓਵਰਆਲ ਜੇ ਆਪਾਂ ਦੇਖੀਏ ਤਾਂ ਰਿਕਵਰੀ ਰੇਟ ਹੈ, ਤੇ ਜੇ 40 ਤੇ ਕਹਿਣਗੇ ਪੂਰੇ ਸੰਸਾਰ ਦੇ ਨਾਲੋਂ ਵੱਧ ਆ। ਪਰ ਕੱਲ ਨੂੰ ਮੰਨ ਲਓ ਪੀਕ ਆ ਜਾਂਦੀ ਆ ਜਾਂ ਐਮਰਜੈਂਸੀ ਹਾਲਾਤ ਹੋਰ ਵੀ ਵਿਗੜ ਜਾਂਦੇ ਆ, ਤਾਂ ਬਹੁਤ ਮੈਂ ਕਹੂੰਗਾ ਕਿ ਇਸ ਮਾਮਲੇ ਤੇ ਸਵਾਲ ਉੱਠਣਗੇ ICMR ਤੇ। ਹਾਲ ਦੀ ਘੜੀ ਅਸੀਂ ਵੀ ਕਹਿ ਦਿੰਦੇ ਕਿ ਠੀਕ ਆ, ਚਲੋ ਵਧੀਆ ਗੱਲ ਹੈ, ਇੰਡੀਆ ਇੰਪਰੂਵ ਕਰ ਰਿਹਾ ਇਸ ਮਾਮਲੇ 'ਚ, ਪਰ ਖੁਦਾ ਨਾ ਖਾਸਤਾ ਕੋਈ ਕਹਾਣੀ ਵਿਗੜ ਗਈ ਤਾਂ ਫਿਰ ਬਹੁਤ ਔਖਾ ਹੋ ਜਾਏਗਾ। ਤਾਂ ਦੂਜੇ ਪਾਸੇ ਮਜ਼ਦੂਰਾਂ ਦੇ ਮਾਮਲੇ 'ਚ ਸਭ ਨੂੰ ਪਤਾ ਹੀ ਆ ਕਿ ਜੋ ਤ੍ਰਾਸਦਿਕ ਘਟਨਾਕ੍ਰਮ ਵਾਪਰਦਾ ਪਿਆ ਸਭਨਾਂ ਦੇ ਸਾਹਮਣੇ ਹੀ ਆ, ਪਰ ਕਿਸਾਨਾਂ ਦੇ ਨਾਲ ਵੀ ਹੋਣੀ ਜਿਹੜੀ ਆ ਉਹ ਬਦਲੇ ਲੈ ਰਹੀ ਆ। ਦੱਸਿਆ ਜਾਂਦਾ ਹੈ ਕਿ ਲੋਕਡਾਊਨ ਦੇ ਸਮੇਂ ਦੇ ਦੌਰਾਨ ਖਾਸ ਤੌਰ ਤੇ ਮਾਰਚ ਤੇ ਅਪ੍ਰੈਲ ਇਹਨਾਂ 2 ਮਹੀਨਿਆਂ 'ਚ ਮਰਾਠਵਾੜਾ 'ਚ 109 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਆ। ਕਾਰਨ ਇਹੋ ਆ ਕਿ ਉਹ ਆਪਣੀਆਂ ਫਸਲਾਂ ਨੂੰ ਸਾਂਭਣ ਵਾਸਤੇ ਖੇਤਾਂ 'ਚ ਨਹੀਂ ਜਾ ਸਕੇ, ਵੇਲੇ ਸਿਰ ਮੁੜ ਕੇ ਕੱਟ ਕੇ ਉਹਨਾਂ ਫਸਲਾਂ ਨੂੰ ਵੇਚ ਨਹੀਂ ਸਕੇ। ਤਾਂ ਇਹ ਇੱਕ ਦਿੱਕਤ ਸੀ ਜਿਹਦੇ ਕਰਕੇ 109 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਸੋ ਮਜ਼ਦੂਰਾਂ ਤੇ ਸਾਰਿਆਂ ਦਾ ਕੇਂਦਰ ਆ, ਧਿਆਨ ਆ, ਸਾਰੇ ਉਧਰ ਹੀ ਲਾ ਕੇ ਬੈਠੇ ਆ ਕਿ ਕੀ ਬਣ ਰਿਹਾ ਹੈ, ਕਿਉਂ ਇਹ ਸਭ ਕੁਝ ਵਾਪਰ ਰਿਹਾ। ਪਰ ਕਿਸਾਨਾਂ ਦੀ ਵੀ ਸਾਰ ਜਿਹੜੀ ਆ ਉਹ ਲੈਣ ਦੀ ਜ਼ਰੂਰਤ ਹੈ। ਮੀਡੀਆ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ। ਦੂਸਰੇ ਪਾਸੇ ਕਰਨਾਟਕ ਦੇ ਵਿੱਚ ਸੋਨੀਆ ਗਾਂਧੀ ਖਿਲਾਫ FIR ਦਰਜ ਕਰ ਲਈ ਗਈ ਆ।
ਇਲਜ਼ਾਮ ਜਿਹੜਾ ਇਹ ਆ ਕਿ ਪ੍ਰਾਈਮ ਮਿਨਿਸਟਰ ਕੇਅਰ ਫੰਡ ਦਾ ਗਲਤ ਪ੍ਰਚਾਰ ਉਹਨਾਂ ਨੇ ਕੀਤਾ ਹੈ। ਸੋ ਇਹ ਕੇਅਰ ਫੰਡ ਤੇ ਤਾਂ ਤੁਹਾਨੂੰ ਪਤਾ ਹੀ ਅੱਗੇ ਵੀ ਕਈ ਸਵਾਲ ਉੱਠੇ ਆ, ਔਰ ਇੱਕ ਵਕੀਲ ਤੇ ਜਿਹੜੇ ਆ ਉਹ ਗੈਰ ਸੰਵਿਧਾਨਕ ਦੱਸ ਕੇ ਸੁਪਰੀਮ ਕੋਰਟ 'ਚ ਚਲ ਗਏ ਸਨ। ਆਲੋਚਨਾ ਤੇ ਚਲੋ ਹੋਣੀ ਚਾਹੀਦੀ ਆ। ਇਹ ਮੇਰੇ ਖਿਆਲ ਦੇ ਨਾਲ ਜੋ ਟੱਕਰ ਚੱਲਦੀ ਪਈ ਹੈ ਤੁਹਾਨੂੰ ਪਤਾ ਹੀ ਆ, ਜਿਸ ਤਰ੍ਹਾਂ ਦੋਨੇ ਧਿਰਾਂ ਕਾਂਗਰਸ ਤੇ ਭਾਜਪਾ ਆਪਸ ਦੇ ਵਿੱਚ ਟਕਰਾ ਰਹੀਆਂ, ਤਾਂ ਇਹ ਉਹਦਾ ਹੀ ਅਗਲਾ ਜੇ ਕਹੀਏ ਤਾਂ ਪਾਰਟ ਹੈ ਉਸੇ ਗੇਮ ਦਾ। ਸਿਆਸੀ ਗੇਮ ਜਿਹੜੀ ਉਹ ਚੱਲ ਰਹੀ ਆ, ਬਿਮਾਰੀ ਵੀ ਨਾਲ ਚੱਲ ਰਹੀ ਆ ਤੇ ਸਿਆਸੀ ਮਾਰਾਮਾਰੀ ਵੀ ਨਾਲ ਚੱਲ ਰਹੀ ਆ। ਇੱਧਰ ਨਾਲ ਹੀ ਚੱਲ ਰਹੇ ਆ ਨਵੇਂ ਐਲਾਨ, 1 ਜੂਨ ਤੋਂ ਚੱਲਣ ਵਾਲੀਆਂ ਸਪੈਸ਼ਲ ਟ੍ਰੇਨਾਂ ਦੀ ਬੁਕਿੰਗ ਸ਼ੁਰੂ ਹੋ ਗਈ ਆ, ਤੇ ਦੂਸਰੇ ਪਾਸੇ ਹਵਾਈ ਯਾਤਰਾ ਤੇ ਵੀ ਕੁਝ ਅੱਜ ਐਲਾਨ ਹੋਏ ਆ। ਮਤਲਬ ਕਿ ਫਿਜ਼ੀਕਲ ਚੈੱਕ ਇਨ ਨਹੀਂ ਹੋਏਗਾ, ਵੈਬ ਚੈੱਕ ਇਨ ਕਰਨਾ ਪਏਗਾ। ਇਸ ਤੋਂ ਇਲਾਵਾ ਕੁਛ ਮੇਰੇ ਖਿਆਲ ਦੇ ਨਾਲ ਜੋ ਸਮਾਨ ਵਮਾਨ ਲਿਜਾਂਦੇ ਆ ਬੰਦੇ, ਉਹ ਵੀ ਇਹਨਾਂ ਨੇ ਘੱਟ ਕੀਤਾ। 1 ਬੈਗ ਹੀ ਤੁਸੀਂ ਕੈਰੀ ਕਰ ਸਕਦੇ ਹੋ। ਤੀਜੀ ਚੀਜ਼ ਇਹ ਆ ਕਿ 2 ਘੰਟੇ ਪਹਿਲਾਂ ਤੁਹਾਨੂੰ ਆਪੜਨਾ ਪਊਗਾ ਹਵਾਈ ਅੱਡੇ ਤੇ। ਫਿਰ ਇਸ ਤੋਂ ਇਲਾਵਾ ਇਹ ਜ਼ਰੂਰ ਰਾਹਤ ਦਿੱਤੀ ਗਈ ਆ ਕਿ ਭਾਈ ਕੁਆਰੰਟੀਨ ਨਹੀਂ ਹੋਣਾ ਪਏਗਾ। ਮਤਲਬ ਕਿ ਜਿਹੜੇ ਸਾਡੇ ਡੋਮੈਸਟਿਕ ਯਾਤਰੂ ਹੋਣਗੇ ਉਹਨਾਂ ਨੂੰ ਕੁਆਰੰਟੀਨ ਨਹੀਂ ਕੀਤਾ ਜਾਏਗਾ। ਇਹ ਨਹੀਂ ਹੈ ਕਿ ਮੰਨ ਲਓ ਜੇ ਤੁਸੀਂ ਮੁੰਬਈ ਤੋਂ ਦਿੱਲੀ ਆਏ ਹੋ ਡੋਮੈਸਟਿਕ ਫਲਾਈਟ ਦੇ ਰਾਹੀਂ, ਤਾਂ ਇਹ ਨਹੀਂ ਹੈ ਕਿ ਉੱਤਰ ਕੇ ਉੱਥੇ ਤੁਹਾਨੂੰ ਕੇਜਰੀਵਾਲ ਜਿਹੜਾ ਆ ਉਹ ਉੱਥੇ ਕੁਆਰੰਟੀਨ ਸੈਂਟਰ ਦੇ ਵਿੱਚ ਘੱਲ ਦੇਗਾ। ਇਹ ਦੇਖਣ ਵਾਲੀ ਗੱਲ ਹੈ, ਸਮਝਣ ਵਾਲੀ ਗੱਲ ਆ ਕਿ ਕੁਆਰੰਟੀਨ ਨਹੀਂ ਕੀਤਾ ਜਾਏਗਾ। ਇਹ ਕੇਂਦਰ ਸਰਕਾਰ ਦਾ ਐਲਾਨ ਆ। ਇਸ ਤੋਂ ਇਲਾਵਾ ਜੇ ਗੱਲ ਕਰੀਏ ਹਰਦੀਪ ਸਿੰਘ ਪੁਰੀ ਹੋਰੀ ਜਿਹੜੇ ਸ਼ਹਿਰੀ ਅਤੇ ਹਵਾਬਾਜ਼ੀ ਮੰਤਰੀ ਆ, ਉਹਨਾਂ ਨੇ ਕਿਹਾ ਕਿ ਵੰਦੇ ਭਾਰਤ ਮਿਸ਼ਨ ਦੇ ਤਹਿਤ 17 ਦਿਨਾਂ 'ਚ ਹੁਣ ਤੱਕ 20,000 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। ਦੂਜੇ ਪਾਸੇ ਕਾਂਗਰਸ ਦੀ ਇੱਕ ਵੱਡੀ ਕਾਰਵਾਈ ਹੋਈ ਆ। ਇਹ ਵੀ ਇੱਕ ਸਿਆਸੀ ਖਬਰ ਹੀ ਸਮਝੀ ਜਾਵੇ ਕਰੋਨਾ ਦੇ ਦੌਰ ਦੇ ਵਿੱਚ। ਕਰੋਨਾ ਨਾਲ ਇਸ ਕਰਕੇ ਜੁੜਦੀ ਆ ਕਿ ਜਦੋਂ ਯੂਪੀ ਦੇ ਵਿੱਚ ਮਾਰਾਮਾਰੀ ਚੱਲਦੀ ਪਈ ਸੀ ਬੱਸਾਂ ਨੂੰ ਲੈ ਕੇ ਸਿਆਸੀ ਤੌਰ ਤੇ, ਤਾਂ ਇੱਕ MLA ਆ ਇਹਨਾਂ ਦੀ ਅਦਿਤੀ ਸਿੰਘ, ਔਰ ਪੰਜਾਬ ਦੀ ਨੂੰਹ ਆ, ਮਤਲਬ ਕਿ ਅੰਗਦ ਸਿੰਘ ਹੈ ਜਿਹੜਾ ਨਵੇਂ ਸ਼ਹਿਰ ਤੋਂ ਮੁੰਡਾ ਵਿਧਾਇਕ, ਉਹਦੀ ਸੁਪਤਨੀ ਆ, ਅਖਿਲੇਸ਼ ਸਿੰਘ ਦੀ ਧੀ ਆ। ਇਹ ਪਹਿਲਾਂ ਵੀ ਕਾਂਗਰਸ ਦੇ ਉਲਟ ਬੋਲੀ ਆ, ਤਾਂ ਇਹਨੇ ਕਾਂਗਰਸ ਦੇ ਮਾਮਲੇ 'ਚ ਆਖਿਆ ਸੀਗਾ ਕਿ ਇਹ ਬਹੁਤ ਯਾਨੀ ਘਟੀਆ ਜਿਹਾ ਕੰਮ ਕਰੀ ਜਾਂਦੇ ਜਿਹੜਾ ਤੁਸੀਂ ਕਰ ਰਹੇ ਹੋ। ਤਾਂ ਉਸ ਮਾਮਲੇ 'ਚ ਇਹਨਾਂ ਨੇ ਕਾਰਵਾਈ ਕੀਤੀ ਤੇ ਉਹਨੂੰ ਇਹਨਾਂ ਨੇ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਹੈ। ਇਹਨੂੰ ਆਪਾਂ ਕਰੋਨਾ ਘਟਨਾਕ੍ਰਮ ਨਾਲ ਇਸ ਕਰਕੇ ਜੋੜ ਸਕਦੇ ਹਾਂ ਕਿਉਂਕਿ ਮਜ਼ਦੂਰਾਂ ਨੂੰ ਕੱਢਣ ਵਾਸਤੇ ਬੱਸਾਂ ਦਾ ਇੰਤਜ਼ਾਮ ਕੀਤਾ ਸੀਗਾ। ਪ੍ਰਿਯੰਕਾ ਗਾਂਧੀ ਤੇ ਯੋਗੀ ਆਦਿੱਤਿਆਨਾਥ ਦੇ ਦਰਮਿਆਨ ਕਾਫੀ ਕੁਝ ਹੋਇਆ। ਇੱਧਰ ਹਰਿਆਣੇ ਦੇ ਵਿੱਚ ਵੀ ਇੱਕ ਗ੍ਰਿਫਤਾਰੀ ਹੋਈ ਆ। ਇਹਨਾਂ ਦੇ ਉੱਥੋਂ ਦੇ ਹੈੱਡ ਨੇ ਕਾਫੀ ਭੱਦੀ ਇੱਕ ਮੈਂ ਕਹੂੰ ਟਵੀਟ ਕੀਤੀ ਹੈ। ਉਸ ਤੋਂ ਬਾਅਦ ਉਹਨਾਂ ਤੇ ਵੀ ਕਾਰਵਾਈ ਜਿਹੜੀ ਆ ਹੋ ਗਈ ਆ। ਅੱਗੇ ਚੱਲੀਏ ਆਪਾਂ ਤਾਂ ਪਤਨੀ ਦੇ ਨਜਾਇਜ਼ ਸੰਬੰਧਾਂ ਦਾ ਸੱਚ ਜਾਣਨ ਲਈ ਇੱਕ ਪਤੀ ਨੇ 4 ਲੋਕਾਂ ਨੂੰ ਜ਼ਹਿਰ ਦਾ ਟੀਕਾ ਲਵਾ ਦਿੱਤਾ। ਮਤਲਬ ਕਿ ਇਹ ਕਹਿ ਕੇ ਕਿ ਭਾਈ ਇਹ ਕਰੋਨਾ ਦੇ ਬਚਾਅ ਵਾਸਤੇ ਆ। ਔਰ ਕਮਾਲ ਦੀ ਗੱਲ ਆ ਕਿ ਉਸ ਬੰਦੇ ਨੇ 2 ਬੀਬੀਆਂ ਦਾ ਸਹਾਰਾ ਲਿਆ। ਦਿੱਲੀ ਦੀ ਘਟਨਾ, ਉਹਨਾਂ ਨੂੰ ਨਕਲੀ ਸਿਹਤ ਕਰਮੀ ਬਣਾ ਕੇ ਉਹਨਾਂ ਦੇ ਘਰੇ ਘੱਲਿਆ ਗਿਆ ਕਿ ਆ ਟੀਕੇ ਆਏ ਆ ਜੀ ਸਰਕਾਰ ਵੱਲੋਂ, ਤੁਸੀਂ ਲਾ ਲਓ ਪਰਹੇਜ਼ ਹੋ ਜਾਊਗਾ। ਤੇ ਉਹਨਾਂ ਨੇ ਉਹ ਟੀਕੇ ਲਵਾ ਲਏ। ਉਸ ਤੋਂ ਬਾਅਦ ਹਾਲਤ ਉਹਨਾਂ ਦੀ ਵਿਗੜ ਗਈ। ਚਲੋ ਹੁਣ CCTV ਕੈਮਰੇ ਖੰਗਾਲੇ ਜਾ ਰਹੇ ਕਿਉਂਕਿ ਇਹਨੂੰ ਸ਼ੱਕ ਸੀ ਕਿ ਕਿਸੇ ਹੋਮਗਾਰਡ ਦੇ ਜਵਾਨ ਨਾਲ ਇਹਦੇ ਪਤਨੀ ਦੇ ਕਥਿਤ ਤੌਰ ਤੇ ਗਲਤ ਸੰਬੰਧ ਆ। ਸੋ ਇਹ ਵੀ ਦੇਖ ਲਓ ਕਿ ਕ੍ਰਾਈਮ ਵੀ ਕਰੋਨਾ ਦੇ ਸਹਾਰੇ ਚੱਲਣ ਲੱਗ ਪਿਆ। ਦੂਸਰੇ ਪਾਸੇ ਇੱਕ ਪਤਨੀ ਨੇ ਇਲਜ਼ਾਮ ਲਾਇਆ, ਹੈਦਰਾਬਾਦ ਦੀ ਘਟਨਾ ਹੈ, ਬੜੀ ਵਿਚਿੱਤਰ ਘਟਨਾ, ਬੜੀ ਦਿਲ ਨੂੰ ਵਲੂੰਦਰਨ ਵਾਲੀ ਘਟਨਾ। ਉਹ ਕਹਿੰਦੀ ਕਿ ਮੇਰਾ ਘਰ ਵਾਲਾ ਲਾਪਤਾ। ਤਾਂ ਜਦ ਉਹਨੇ ਟਵੀਟ ਕੀਤਾ, ਟਵੀਟ ਤੋਂ ਜਵਾਬ ਮਿਲਿਆ ਹਸਪਤਾਲ ਦਾ, ਉਹ ਕਹਿੰਦੇ ਕਿ ਇਹਦੀ ਮੌਤ ਹੋ ਗਈ ਯਾਨੀ ਅਪ੍ਰੈਲ ਦੇ ਅੰਤ ਦੇ ਵਿੱਚ, ਤੇ ਮਈ ਦੇ ਪਹਿਲੇ ਜਾਂ ਦੂਜੇ ਦਿਨ ਅਸੀਂ ਇਹਦਾ ਸੰਸਕਾਰ ਕਰ ਦਿੱਤਾ। ਮਤਲਬ ਕਿ ਹਸਪਤਾਲ ਨੇ ਉਹਨੂੰ ਜਲਾ ਵੀ ਦਿੱਤਾ, ਸਾੜ ਵੀ ਦਿੱਤਾ। ਪਤਨੀ ਜਿਹੜੀ ਉਹ ਲੱਭਦੀ ਫਿਰਦੀ ਹੈ। ਖੈਰ ਇਹਨੂੰ ਆਪ ਨੂੰ ਵੀ ਹੈਗਾ ਸੀ ਕਰੋਨਾ, ਪਰ ਇਹ ਨੈਗੇਟਿਵ ਹੋ ਗਈ। ਉਸ ਤੋਂ ਬਾਅਦ ਇਹਨੇ ਆਪਣਾ ਪਤੀ ਪਾਲਣਾ ਸ਼ੁਰੂ ਕਰ ਦਿੱਤਾ। ਕਹਿੰਦੀ ਕਿ ਉਹ ਕੰਮ ਤੇ ਗਿਆ ਸੀ, ਮੁੜ ਕੇ ਪਰਤ ਆਏ ਨੇ। ਦੂਜੇ ਪਾਸੇ ਇੱਕ ਲਾੜੀ ਜਿਹੜੀ ਆ ਉਹ ਕਰੋਨਾ ਪੋਜ਼ਿਟਿਵ ਨਿਕਲੀ ਭੋਪਾਲ ਦੇ ਵਿੱਚ। ਹੁਣ ਸਾਰਾ ਲਾੜਾ ਤੇ ਪੰਡਾਲ ਦੇ ਵਿੱਚ ਜਿਹੜਾ ਵੀ ਮੌਜੂਦ ਸੀਗਾ ਮਹਿਮਾਨਾਂ ਦਾ ਤਾਂਤਾ ਔਰ ਸਮੇਤ ਪੰਡਤ ਜੀ, ਉਹ ਸਾਰੇ ਹੀ ਕੁਆਰੰਟੀਨ 'ਚ ਭੇਜਣੇ ਪਏ ਆ। ਇਹਨੂੰ ਕਹਿੰਦੇ ਆ ਵਿਆਹ 'ਚ ਬੀ ਦਾ ਲੇਖਾ, ਬੀ ਦਾ ਲੇਖਾ ਨਹੀਂ ਕਹਿ ਸਕਦੇ, ਕਰੋਨਾ ਦਾ ਲੇਖਾ ਜਾਂ ਕਰੋਨਾ ਦਾ ਪਰਛਾਵਾਂ। ਇੱਧਰ ਨੈਨੀਤਾਲ ਦੇ ਵਿੱਚ ਕੁਆਰੰਟੀਨ ਲਈ ਜਿਹੜੇ ਉੱਥੇ ਰੱਖੇ ਗਏ ਸੀਗੇ ਸਵਰਨ ਜਾਤੀਆਂ ਦੇ, ਉੱਚ ਜਾਤੀਆਂ ਦੇ ਸ਼ਬਦ ਇਸਤੇਮਾਲ ਕਰਨ ਲੱਗਿਆ ਮੈਨੂੰ ਅੱਛਾ ਨਹੀਂ ਲੱਗਦਾ। ਉੱਚ ਜਾਤੀ, ਨੀਵੀਂ ਜਾਤੀ ਮੇਰਾ ਮਨ ਨਹੀਂ ਮੰਨਦਾ, ਪਰ ਚਲੋ ਕਿਉਂਕਿ ਵਰਗੀਕਰਨ ਹੈ ਔਰ ਉਹ ਸੰਵਿਧਾਨ ਦੇ ਵਿੱਚ ਵੀ ਇੱਕ ਥਾਂ ਰੱਖਦਾ। ਤਾਂ ਉੱਥੇ ਨੈਨੀਤਾਲ ਦੇ ਵਿੱਚ ਜਿਹੜੇ ਉੱਚ ਜਾਤੀਆਂ ਵਾਲੇ ਕੁਆਰੰਟੀਨ ਸੈਂਟਰ ਦੇ ਵਿੱਚ ਰੱਖੇ ਗਏ ਸਨ, ਉਹਨਾਂ ਨੇ ਦਲਿਤਾਂ ਦੇ ਹੱਥੋਂ
ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਪਰ ਕੀ ਇਹ ਦੱਸ ਸਕਦੇ ਆ ਕਿ ਜਿਹੜਾ ਖਾਣਾ ਚੌਲ ਜਾਂ ਕਣਕ ਆ ਜਦ ਉਹ ਪੱਕਣ ਤੱਕ ਆਏ ਹੋਣਗੇ ਕਿ ਕਿਸੇ ਦਲਿਤ ਦਾ ਉਸ ਖੇਤ ਦੇ ਵਿੱਚ ਪਰਛਾਵਾਂ ਨਹੀਂ ਪਿਆ ਹੋਊਗਾ ਜਾਂ ਉਹਨਾਂ ਨੇ ਉੱਥੇ ਮਿਹਨਤ ਨਹੀਂ ਕੀਤੀ ਹੋਊਗੀ। ਸੋ ਬੇਵਕੂਫੀਆਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਖਾਣਾ ਨਹੀਂ ਚਾਹੀਦਾ, ਇਹਨਾਂ ਨੂੰ ਜੇਲ੍ਹ ਦੀ ਹਵਾ ਖਵਾਉਣੀ ਚਾਹੀਦੀ ਹੈ, ਕਿਉਂਕਿ ਡਿਸਕ੍ਰਿਮੀਨੇਸ਼ਨ ਤੁਸੀਂ ਨਹੀਂ ਕਰ ਸਕਦੇ ਕਿਸੇ ਨਾਲ ਜੀ, ਜਾਤ ਆਧਾਰਿਤ, ਧਰਮ ਆਧਾਰਿਤ, ਭਾਸ਼ਾ ਆਧਾਰਿਤ, ਕਿੱਤਾ ਆਧਾਰਿਤ ਨਹੀਂ ਕਰ ਸਕਦੇ। ਇਹੋ ਜਿਹੇ ਮਾਮਲਿਆਂ 'ਚ ਕਿਉਂ ਨਹੀਂ FIR ਦਰਜ ਕੀਤੀ ਜਾਂਦੀ? ਮੈਂ ਬਹੁਤ ਹੈਰਾਨ ਹੁੰਦਾ, ਕਈ ਵਾਰ ਪਰੇਸ਼ਾਨ ਵੀ ਹੁੰਦਾ, ਪਰ ਮੇਰੇ ਪਰੇਸ਼ਾਨੀ ਨਾਲ ਕਿਸੇ ਨੂੰ ਕੀ ਫਰਕ ਆ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ, ਫਰਕ ਇਹਨਾਂ ਨੂੰ ਵੀ ਕੋਈ ਨਹੀਂ ਹੈਗਾ। ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਕਿਸੇ ਨੇ ਬਰਥਡੇ ਮਨਾਇਆ, ਕਿਸੇ ਨੇ ਸੜਕ ਤੇ ਆ ਕੇ ਮਸ਼ਾਲਾਂ ਜਗਾ ਕੇ ਕਰੋਨਾ ਦੀ ਐਸੀ ਤੈਸੀ ਕਰ ਦਿੱਤੀ ਸੀ। ਹੁਣ ਇੱਕ ਭਾਰਤੀ ਜਨਤਾ ਪਾਰਟੀ ਦੇ MLA ਆ, ਮੇਰੇ ਖਿਆਲ ਦੇ ਨਾਲ ਉਹਨਾਂ ਦਾ ਨਾਮ ਹੈ ਵਿਨੋਦ ਗਿਆਨਾ, ਉਹਨਾਂ ਨੇ ਗਊਸ਼ਾਲਾ ਦਾ ਉਦਘਾਟਨ ਕਰ ਮਾਰਿਆ ਹਰਿਆਣੇ ਦੇ ਵਿੱਚ। ਆਪਣੀ ਹੀ ਸਰਕਾਰ ਦੇ ਨਿਯਮ ਤੋੜ ਦਿੱਤੇ ਆ, ਕਿਉਂਕਿ ਕੋਈ ਵੀ ਸਿਆਸੀ ਤੇ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਜਿਹੜਾ ਉਹ ਇਸ ਵੇਲੇ ਇੰਡੀਆ 'ਚ ਬੈਨ ਹੋਆ। ਇਸ ਤੋਂ ਇਲਾਵਾ ਸਾਈਕਲ ਤੇ ਇੱਕ ਜਿਹੜੀ ਲੜਕੀ ਨਿਕਲੀ ਸੀਗੀ ਗੁਰੂਗ੍ਰਾਮ ਤੋਂ, ਮੈਂ ਤੁਹਾਨੂੰ ਖਬਰ ਦੱਸੀ ਸੀਗੀ, ਉਹ ਲੜਕੀ ਜੋਤੀ ਜਿਹੜੀ ਆ ਉਹ ਬਿਹਾਰ ਪਹੁੰਚ ਗਈ ਹੈ, ਦਰਭੰਗਾ। 1000 ਕਿਲੋਮੀਟਰ ਦਾ ਸਫ਼ਰ ਉਹਨੇ 7-8 ਦਿਨਾਂ 'ਚ ਤੈਅ ਕੀਤਾ। ਤਾਂ ਹੁਣ ਜਿਹੜੀ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਉਹਨਾਂ ਨੇ ਆਖਿਆ ਕਿ ਤੁਸੀਂ ਟਰਾਇਲ 'ਚ ਆਓ ਬੇਟੀ, ਤਾਂ ਅਸੀਂ ਵੇਖਾਂਗੇ, ਕਿਉਂਕਿ ਤੁਸੀਂ ਇੱਕ ਦਿਨ 'ਚ 100-150 ਕਿਲੋਮੀਟਰ ਐਵਰੇਜ ਸਾਈਕਲ ਚਲਾਇਆ, ਉਹ ਵੀ ਆਪਣੇ ਬਾਪ ਨੂੰ ਖਿੱਚਿਆ। ਤਾਂ ਜੇ ਤੁਹਾਡੇ 'ਚ ਇਹ ਕਾਬਲੀਅਤ ਹੋਈ, ਯੋਗਤਾ ਹੋਈ, ਤਾਂ ਅਸੀਂ ਤੁਹਾਨੂੰ ਸਾਈਕਲਿੰਗ 'ਚ ਅੱਗੇ ਵਧਾਵਾਂਗੇ। ਚਲੋ ਦੁਆ ਕਰੀਏ ਇਸ ਬੱਚੀ ਨੇ ਜਿਹੜੇ ਦੁੱਖ ਕੱਟੇ ਆ, 12-13 ਸਾਲ ਦੀ ਉਮਰ ਹੈ, ਆਪਣੇ ਪਿਤਾ ਨੂੰ ਲੈ ਕੇ ਆਈ ਆ, ਕਿਉਂਕਿ ਉਹ ਰਕਸ਼ਾ ਚਲਾਉਂਦਾ ਸੀ, ਥੋੜਾ ਬਿਮਾਰ ਹੋ ਗਿਆ, ਇਹ ਉੱਥੇ ਮਿਲਣ ਗਈ ਸੀਗੀ, ਉਧਰੋਂ ਇਹ ਹੋਣੀ ਵਾਪਰ ਗਈ ਕਰੋਨਾ ਵਾਲੀ, ਤਾਂ ਫਿਰ ਉਹਨੂੰ ਵਿਚਾਰੀ ਨੂੰ ਇਹ ਸਾਰਾ ਕੁਛ ਕਰਨਾ ਪਿਆ। ਤਾਂ ਖੈਰ ਦੇਖਦੇ ਆ ਕੀ ਬਣਦਾ। ਇੱਧਰ ਦੁਬਈ ਦੇ ਵਿੱਚ ਇੱਕ ਭਾਰਤੀ ਦੀ ਲਾਟਰੀ ਨਿਕਲੀ ਆ 7.5 ਕਰੋੜ ਦੀ, ਪਰ ਉਹਨੇ ਆਖਿਆ ਕਿ ਮੈਂ ਕਰੋਨਾ ਪ੍ਰਭਾਵਿਤ ਲੋਕਾਂ ਦੀ ਜ਼ਿਆਦਾਤਰ ਮਦਦ ਕਰੂੰਗਾ, ਜਿੰਨੇ ਕੁ ਮੈਨੂੰ ਲੋੜ ਹੈ ਮੈਂ ਉਹਨੇ ਕੋ ਰੱਖ ਲੂੰ, ਬਾਕੀ ਸਾਰੇ ਭਾਈ ਮੈਂ ਲੋਕਾਂ ਤੇ ਲਾਊਂਗਾ। ਚੰਗੀ ਸੋਚ ਆ, ਲਾਉਣੇ ਚਾਹੀਦੇ ਆ, ਕਿਉਂਕਿ ਲਾਟਰੀ ਨਿਕਲੀ ਹੈ ਤੇ ਸ਼ਾਇਦ ਹੋ ਸਕਦਾ ਖੁਦਾ ਨੇ, ਪਰਮਾਤਮਾ ਨੇ ਇਹੀ ਚਾਹਿਆ ਹੋਵੇ ਕਿ ਭਾਈ ਤੇਰੇ ਹੱਥੋਂ ਇਹ ਸੇਵਾ ਲੈਣੀ ਆ। ਦੂਜੇ ਪਾਸੇ ਕਹਿੰਦੇ ਆ ਕਿ ਜੇ ਟ੍ਰੇਨਾਂ ਨਹੀਂ ਤਾਂ ਅਸੀਂ ਚਾਰਟਰਡ ਪਲੇਨਸ ਰਾਹੀਂ ਆਪਣੇ ਮਜ਼ਦੂਰਾਂ ਨੂੰ ਲੈ ਕੇ ਆਵਾਂਗੇ, ਸਾਨੂੰ ਇਜਾਜ਼ਤ ਦਿਓ। ਇਹ ਝਾਰਖੰਡ ਦੇ ਮੁੱਖ ਮੰਤਰੀ ਆ, ਉਹਨਾਂ ਨੇ ਕਿਹਾ, ਜਿਹੜੇ ਹਿੰਮਤ ਸੋਰੇਨ ਆ, ਵਾਕਿਆ ਉਹਨਾਂ 'ਚ ਹਿੰਮਤ ਹੈਗੀ ਆ। ਸ਼ਿਬੂ ਸੋਰੇਨ ਦੇ ਲੜਕੇ ਜਿਹੜੇ ਆ ਥੋੜਾ ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਬਣੇ ਔਰ ਬਹੁਤ ਜ਼ਬਰਦਸਤ ਦੱਸਦੇ ਆ ਕਿ ਉਹਦੀ ਕਾਰਗੁਜ਼ਾਰੀ ਹੈ। ਤਾਂ ਉਹਨੇ ਆਖਿਆ ਕਿ ਮੈਨੂੰ ਇਜਾਜ਼ਤ ਦਿਓ, ਮੈਂ ਜਹਾਜ਼ਾਂ ਤੇ ਲੈ ਆਉਣਾ, ਕੋਈ ਗੱਲ ਨਹੀਂ ਹੈ, ਤੁਸੀਂ ਬੇਇੱਜ਼ਤੀ ਨਾ ਕਰੋ ਇਹਨਾਂ ਦੀ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਦੁਖਦ ਖਬਰ ਹੈ, ਪੰਜਾਬ 'ਚ 2.5 ਮਹੀਨਿਆਂ ਦੀ ਬੱਚੀ ਦੀ ਕਰੋਨਾ ਨਾਲ ਮੌਤ ਹੋਈ। ਅੰਮ੍ਰਿਤਸਰ ਦੀ ਇਹ ਘਟਨਾ, ਬਟਾਲਾ 'ਚ ਕਰੋਨਾ ਪੋਜ਼ਿਟਿਵ 2 ਗਰਭਵਤੀ ਔਰਤਾਂ ਨੇ ਬੱਚਿਆਂ ਨੂੰ ਜਨਮ ਦਿੱਤਾ। ਇੱਥੇ 4 ਗਰਭਵਤੀ ਔਰਤਾਂ ਜਿਹੜੀਆਂ ਕਰੋਨਾ ਪੋਜ਼ਿਟਿਵ ਹਨ। ਇੱਧਰ ਲੁਧਿਆਣਾ RPF ਥਾਣਾ ਸਾਰਾ ਸੀਲ ਕਰ ਦਿੱਤਾ ਗਿਆ, ਕਿਉਂਕਿ ਉਹਨਾਂ ਦੇ ਕੁਝ ਮੁਲਾਜ਼ਮ ਜਿਹੜੇ ਮਜ਼ਦੂਰਾਂ ਨੂੰ ਛੱਡਣ ਗਏ ਸਨ ਗੱਡੀਆਂ ਦੇ ਨਾਲ, ਉਹ ਪੋਜ਼ਿਟਿਵ ਆ ਗਏ ਸੀ। ਤੇ ਅੱਛੀ ਖਬਰ ਦੇ ਨਾਲ ਮੈਂ ਇਸ ਸੈਗਮੈਂਟ ਦਾ ਖਾਤਮਾ ਕਰਦਾ ਕਿ ਮੋਹਾਲੀ ਜ਼ਿਲ੍ਹਾ ਜਿਹੜਾ ਉਹ ਕਰੋਨਾ ਮੁਕਤ ਹੋ ਗਿਆ, ਮਤਲਬ ਕਿ ਉੱਥੇ ਇਸ ਸਮੇਂ ਇੱਕ ਵੀ ਐਕਟਿਵ ਕੇਸ ਨਹੀਂ ਹੈ। ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰੀਏ, ਕਹਿੰਦੇ ਸ਼ਰਾਬ ਫੈਕਟਰੀਆਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਰੱਦ। ਹਾਂ ਦੇਖੋ, ਇਹਨਾਂ ਨੇ ਕੋਈ ਚੀਜ਼ ਇਹੋ ਜਿਹੀ ਛੱਡੀ ਹੈ ਜਿਹੜੀ ਅਧਿਆਪਕਾਂ ਤੇ ਲਾਗੂ ਨਾ ਕੀਤੀ ਹੋਵੇ। ਯਾਦ ਹੋਣਾ ਤੁਹਾਨੂੰ, ਇੱਕ ਵਾਰੀ ਇਹ ਕਹਿੰਦੇ ਸਨ ਕਿ ਖੇਤਾਂ 'ਚ ਜਾਓ ਜਿੱਥੇ ਜਿੱਥੇ ਪਰਾਲੀ ਸਾੜਦੇ ਹੋਏ ਨਾ ਕਿਸਾਨ, ਤੇ ਜਾ ਕੇ ਉਹਨਾਂ ਦੀ ਰਿਪੋਰਟ ਤਿਆਰ ਕਰੋ। ਤੇ ਉਹ ਕਹਿੰਦੇ ਕਿ ਉਂਝ ਤੁਸੀਂ ਸਾਡੇ 4 ਡਾਂਗਾ ਆਪ ਹੀ ਮਾਰ ਲਓ, ਕਿਸਾਨਾਂ ਤੋਂ ਮਰਵਾਉਣੀਆਂ, ਜੱਟਾਂ ਤੋਂ ਮਰਵਾਉਣੀਆਂ, ਤੇ ਆਪ ਹੀ ਇੱਥੇ ਪੁਲਿਸ ਵਾਲਿਆਂ ਤੋਂ ਮਾਰ ਲਓ, ਸਾਨੂੰ ਖੇਤਾਂ 'ਚ ਘੱਲ ਰਹੇ ਹੋ। ਸਾਡਾ ਕੰਮ ਥੋੜੀ ਨਾ ਪੁਲਿਸ ਦਾ ਕੰਮ ਆ, ਜਾਂ ਜਿਹੜੀ ਅਫਸਰਸ਼ਾਹੀ ਉਹਦਾ ਕੰਮ ਆ। ਅਧਿਆਪਕ ਥੋੜੀ ਨਾ ਹੁਣ ਜਾ ਕੇ ਪਰਾਲੀਆਂ ਦੇ ਉੱਤੇ ਗਾਉਂਦੇ ਫਿਰਨਗੇ, ਖੇਤ ਗਾਉਂਦੇ ਫਿਰਨਗੇ। ਫਿਰ ਕਹਿੰਦੇ ਕਿ ਨਹੀਂ, ਅੱਛਾ ਚਲੋ ਇਹ ਕੰਮ ਨਹੀਂ ਕਰਨਾ, ਤੇ ਇਹ ਚੈੱਕ ਕਰੋ ਕਿ ਸਵੇਰੇ ਉੱਠ ਕੇ ਖੇਤਾਂ 'ਚ ਜੰਗਲ ਪਾਣੀ ਕੌਣ ਜਾਂਦਾ। ਦੇਖੋ ਇਹ ਇੱਕ ਵਾਹੀਆਤ ਗੱਲਾਂ ਕਰਦੇ ਆ। ਹੁਣ ਇਹਨਾਂ ਨੇ ਡਿਊਟੀ ਲਾ ਦਿੱਤੀ ਆ ਕਿ ਸ਼ਰਾਬ ਵਾਲੀਆਂ ਫੈਕਟਰੀਆਂ 'ਚ ਜਾਓ, ਦੇਖੋ ਕਿ ਕੋਈ ਸ਼ਰਾਬ ਦੀ ਹੇਰਾਫੇਰੀ ਤੇ ਨਹੀਂ ਕਰਦਾ। ਤੇ ਐਕਸਾਈਜ਼ ਵਾਲੇ ਬੰਦਾ ਪੁੱਛੇ ਉਹ ਕਾਹਦੇ ਲਈ ਤੁਸੀਂ ਰੱਖੇ ਆ, ਉਹਨਾਂ ਤੋਂ ਕੀ ਝੋਨਾ ਲਵਾਉਣਾ ਤੁਸੀਂ? ਐਕਸਾਈਜ਼ ਵਾਲੇ ਕਾਹਦੇ ਲਈ ਹੁੰਦੇ ਆ? ਐਕਸਾਈਜ਼ ਵਾਲਿਆਂ ਨੂੰ ਲਾਉਣੇ ਚਾਹੀਦਾ। ਤੇ ਜਦੋਂ ਇਹਨਾਂ ਦੀ ਹੋਈ ਆ ਕਾਫੀ ਬੇਇੱਜ਼ਤੀ, ਉਸ ਤੋਂ ਬਾਅਦ ਇਹਨਾਂ ਨੇ ਇਹ ਹੁਕਮ ਵਾਪਸ ਲੈ ਲਿਆ। ਪਰ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਨਹੀਂ ਚਾਹੀਦਾ। ਇਹ ਅਧਿਆਪਕਾਂ ਦੇ ਨਾਲ ਮਜ਼ਾਕ ਕਰਦੇ ਆ। ਅਧਿਆਪਕਾਂ ਦਾ ਕੰਮ ਇਹ ਆ ਕਿ ਉਹ ਟੀਚਿੰਗ ਦੇਣ, ਔਰ ਇਸ ਵੇਲੇ ਉਹ 2 ਮਹੀਨਿਆਂ ਤੋਂ ਘਰਾਂ 'ਚ ਬੈਠੇ ਆ। ਸਰਕਾਰੀ ਟੀਚਰ ਜਿਹੜੇ ਉਹ ਸਕੂਲਾਂ 'ਚ ਜਾਣਾ ਚਾਹੁੰਦੇ ਆ, ਉਹਨਾਂ ਵਾਸਤੇ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਚਾਹੇ ਟੈਲੀਵਿਜ਼ਨ ਰਾਹੀਂ ਕਰਾਓ, ਚਾਹੇ ਜਿਵੇਂ ਮਰਜ਼ੀ ਕਰਾਓ, ਆਨਲਾਈਨ ਪੜ੍ਹਾਈ ਸ਼ੁਰੂ ਕਰਾਓ, ਚਾਹੇ ਜਿੱਦਾਂ ਮਰਜ਼ੀ ਕਰਾਓ, ਉਹਨਾਂ ਤੋਂ ਉਹ ਕੰਮ ਲੈਣਾ ਚਾਹੀਦਾ
ਕਿਉਂਕਿ ਗਰੀਬ ਬੱਚਿਆਂ ਨੂੰ ਇਸ ਵੇਲੇ ਐਜੂਕੇਸ਼ਨ ਦੀ ਜ਼ਰੂਰਤ ਆ। ਸੋ ਆਹ ਕੰਮ ਕਰਨ ਵਾਸਤੇ ਜੇ ਤੁਹਾਡੇ ਕੋਲ ਐਕਸਾਈਜ਼ ਡਿਪਾਰਟਮੈਂਟ ਸ਼ਾਰਟੇਜ ਚੱਲਦੇ ਪਏ ਆ ਤੇ ਫਿਰ ਤੁਹਾਡੇ ਕਾਂਗਰਸੀ ਵਰਕਰ ਹੈਗੇ ਆ, ਡਾਂਗਾ ਫੜਾ ਕੇ ਇਹਨਾਂ ਨੂੰ ਖਿਲਾਰ ਦਿਓ ਤੇ ਉਹਨਾਂ ਨੂੰ ਕਹੀ ਚੱਲੋ, ਉੱਥੇ ਬੋਲੀ ਚੱਲੋ, ਨਾਲੇ ਰਾਜਾ ਜੀ ਜਿੰਦਾਬਾਦ, ਨਾਲ ਵਧੀਆ ਟਾਈਮ ਪਾਸ ਹੋ ਜੂ ਕਰੋਨਾ 'ਚ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਪੱਤਰਕਾਰ ਸੰਪ੍ਰੀਤ ਸਿੰਘ ਮੰਗੜ ਦੇ ਕਤਲ ਮਾਮਲੇ ਦੇ ਵਿੱਚ ਨਵਾਂ ਮੋੜ, ਪੁਲਿਸ ਨੇ ਧਾਰਾ 302 ਕੀਤੀ ਦਰਜ। ਦੇਖੋ ਇਹ ਮੁੰਡਾ ਨਾ ਮਾਈਨਿੰਗ ਤੇ ਅੱਛੀ ਰਿਪੋਰਟਿੰਗ ਕਰਦਾ ਸੀਗਾ ਦੁਆਬੇ ਦੇ ਵਿੱਚ। ਦੁਆਬੇ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਮਾਈਨਿੰਗ ਬਹੁਤ ਹੁੰਦੀ ਆ, ਰੇਤਾ ਬਹੁਤ ਨਿਕਲਦਾ ਹੈ। ਵੈਸੇ ਤੇ ਸਾਰੇ ਪੰਜਾਬ ਦੇ ਵਿੱਚ ਹੀ ਤੁਹਾਨੂੰ ਪਤਾ ਰੇਤ ਖਾਣੇ ਬਹੁਤ ਹੋਏ ਪਏ ਆ, ਰੇਤ ਖਾ ਗਏ ਆ, ਰੇਤ ਕਾਹਦੀ ਖਾ ਗਏ ਆ, ਇਹ ਦੇਸ਼ ਹੀ ਖਾ ਗਏ ਆ ਸਮਝ ਲਓ। ਤਾਂ ਇਹ ਕੀ ਸੀਗਾ ਕਿ ਇੱਕ ਹਾਦਸਾ ਦਿਖਾਇਆ ਗਿਆ ਪੁਲਿਸ ਵੱਲੋਂ, ਕਿਉਂਕਿ ਉਹ ਨੌਜਵਾਨ ਜਿਹੜਾ ਪੱਤਰਕਾਰ ਸੀਗਾ ਮ੍ਰਿਤਕ ਪਾਇਆ ਗਿਆ ਸੜਕ ਦੇ ਕਿਨਾਰੇ। ਫਿਰ ਉਸ ਤੋਂ ਬਾਅਦ ਇਹਨਾਂ ਨੇ ਕਹਿ ਦਿੱਤਾ ਕਿ ਦੇਖੋ ਜੀ ਇਹ ਹਾਦਸਾ ਵਾ। ਪਰ ਕਮਾਲ ਦੀ ਗੱਲ ਹੈ, ਵੈਸੇ ਇਸ ਮਾਮਲੇ 'ਚ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰ ਸ਼ਾਬਾਸ਼ੀ ਦਿਓ, ਕਿਉਂਕਿ ਉਹਨਾਂ ਨੇ ਇਹ ਮੁੱਦਾ ਚੱਕਿਆ ਸੀਗਾ। ਖਾਸ ਤੌਰ 'ਤੇ ਜਿਹੜੇ ਚਰਨਜੀਤ ਸਿੰਘ ਬਰਾੜ ਆ, ਇਹਨਾਂ ਦੇ ਕਾਫੀ ਤਕੜੇ ਤਰਜਮਾਨ ਆ, ਉਹਨਾਂ ਨੇ ਮੁੱਦਾ ਚੁੱਕਿਆ ਸੀ। ਉਹ ਕਹਿੰਦੇ ਕਿ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਹਦੇ 'ਚ 14 ਤੇਜ਼ ਧਾਰ ਸੱਟਾਂ ਨੇ, ਮਤਲਬ ਕਿ ਸ਼ਾਰਪ ਸੱਟਾਂ ਨੇ। ਇੱਕ ਐਕਸੀਡੈਂਟ ਦੇ ਵਿੱਚ 14 ਫੱਟ ਕਿਸੇ ਨੂੰ ਇਸ ਤਰ੍ਹਾਂ ਕਿਵੇਂ ਲੱਗ ਸਕਦੇ ਆ? ਤਾਂ ਬਹੁਤ ਵੱਡਾ ਸਵਾਲ ਸੀਗਾ। ਤਾਂ ਉਸ ਤੋਂ ਬਾਅਦ ਫਿਰ ਪੁਲਿਸ ਨੇ ਹੁਣ ਇਸ ਮਾਮਲੇ 'ਚ 302 ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ। ਪਰ ਇਹ ਗੱਲ ਜਿਹੜੀ ਆ ਹੁਣ ਦੇਖੋ, ਇੱਥੇ ਸਾਡੇ ਲਾਗੇ ਪਿੰਡ ਦੇ ਵੀ ਰੌਲਾ ਪਿਆ ਨਾ, ਉਹ ਤੁਸੀਂ ਦੇਖਿਆ ਹੋਣਾ ਵੀਡੀਓ ਕਿ 12-13 ਸਾਲ ਦੀ ਬੱਚੀ ਨੂੰ ਕਥਿਤ ਤੌਰ ਤੇ ਟਾਰਚਰ ਕਰਨ ਦੇ ਦੋਸ਼ ਆ ਤੇ ਮਾਮਲਾ ਕਥਿਤ ਤੌਰ ਤੇ ਨਜਾਇਜ਼ ਸੰਬੰਧਾਂ ਦਾ ਵਾ। ਤਾਂ ਉਹਦੇ 'ਚ ਉਹਦਾ ਬਾਪ ਮਰਿਆ ਦੱਸਦੇ ਹੋਲੀ ਤੋਂ ਅਗਲੇ ਦਿਨ। ਤਾਂ ਪੁਲਿਸ ਵੇਖ ਲਓ ਕਿ 2 ਮਹੀਨਿਆਂ ਤੱਕ ਬੰਦਾ ਤਾਂ ਕੀ ਲੱਭਣਾ ਸੀਗਾ। ਜਦ ਪੀੜਤ ਜਾਂਦੇ ਆ ਤਦ ਵੀ ਗੱਲ ਨਹੀਂ ਸੁਣਦੀ। ਹੁਣ ਚਲੋ ਉਹ ਤਾਂ ਤੱਥਾ ਕਥਿਤ ਗੱਲਾਂ ਹੁੰਦੀਆਂ, ਜਦੋਂ ਦੋਸ਼ ਹੁੰਦੇ ਆ ਸਾਬਤ ਹੋਣਗੇ ਫਿਰ ਪਤਾ ਲੱਗੇਗਾ। ਪਰ ਪੁਲਿਸ ਦਾ ਰਵੱਈਆ ਦੇਖੋ ਕਿ ਪੁਲਿਸ ਮਾਮਲੇ ਨੂੰ ਅੱਗੇ ਤੋਰ ਵੀ ਨਹੀਂ ਰਹੀ। ਤਾਂ ਉੱਥੇ ਵੀ ਕੀ ਆ ਕਿ ਪਹਿਲਾਂ ਇਹ ਕਹਿੰਦੇ ਆ ਕਿ ਹਾਦਸਾ ਵਾ, ਪਰ ਜਦ ਇਹ ਮੁੱਦਾ ਸਿਆਸੀ ਤੌਰ ਤੇ ਫਿਰ ਚਰਚਾ ਦਾ ਵਿਸ਼ਾ ਬਣਦਾ, ਕੁਝ ਲੋਕ ਵੱਡੇ ਚੁੱਕਦੇ ਆ, ਤਾਂ ਇਹ ਹੁਣ ਮਾਮਲਾ ਕਤਲ 'ਚ ਤਬਦੀਲ ਹੋ ਜਾਂਦਾ। ਤਾਂ ਕਤਲ 'ਚ ਤਬਦੀਲ ਹੁੰਦਾ ਹੁਣ ਹੋ ਸਕਦਾ ਗਾ ਮਾਈਨਿੰਗ ਨਾਲ ਜੁੜ ਜਾਵੇ ਜਾਂ ਕਿਸੇ ਨਿੱਜੀ ਦੁਸ਼ਮਣੀ ਨਾਲ ਜੁੜ ਜਾਵੇ, ਤੇ ਚਲੋ ਕੁਝ ਵੀ ਹੋ ਸਕਦਾ। ਪਰ ਕਾਤਲ ਤੇ ਗਾ ਫੜੇ ਜਾਣ ਦੀ ਸੰਭਾਵਨਾ ਰੱਖਦੇ ਆ ਨਾ। ਜੇ ਤੁਸੀਂ ਉਹਨੂੰ ਸੜਕੀ ਹਾਦਸਾ ਬਣਾ ਦਿਓਗੇ ਤੇ ਫਿਰ ਤੇ ਕਾਤਲ ਜਿਹੜੇ ਉਹ ਆਪਣੇ ਆਪ ਹੀ ਬਚ ਜਾਣਗੇ। ਔਰ ਦੂਜੀ ਗੱਲ ਇਹ ਆ ਕਿ ਕੀ ਹਰੇਕ ਨੂੰ ਹਾਈ ਕੋਰਟ ਜਾਣਾ ਜ਼ਰੂਰੀ ਆ? ਕਿ ਜੇ ਸਿੱਧੂ ਮੂਸੇਵਾਲੇ ਤੇ ਹਥਿਆਰਾਂ ਦੀ ਧਾਰਾ ਲਵਾਉਣੀ ਹੈ ਚੱਲ ਹਾਈ ਕੋਰਟ, ਜੇ ਕਿਸੇ ਮੰਨ ਲਓ ਕੋਈ ਤਗੜੇ ਬੰਦੇ ਤੇ ਕਾਰਵਾਈ ਕਰਾਉਣੀ ਹੈ ਚੱਲ ਹਾਈ ਕੋਰਟ, ਉਹਦਾ ਕੋਈ ਸੁਣਵਾਈ ਨਹੀਂ। ਮੰਨ ਲਓ ਇਹਦੀ ਜਗ੍ਹਾ ਤੇ, ਇਸ ਮੁੰਡੇ ਦੀ ਜਗ੍ਹਾ ਤੇ ਕਿਸੇ ਗਰੀਬ ਦਾ ਮੁੰਡਾ ਮਰਿਆ ਹੁੰਦਾ ਤੇ ਸਾਹਮਣੇ ਮਾਰਿਆ ਕਿਸੇ ਜ਼ੋਰਾਵਰ ਨੇ ਹੁੰਦਾ, ਇਹਦਾ ਮਤਲਬ ਸੀ ਕਿਸੇ ਨੇ ਗੱਲ ਹੀ ਨਹੀਂ ਸੀ ਗੋਲਣੀ, ਕਿਉਂਕਿ ਪੁਲਿਸ ਨੇ ਕਹਿਣਾ ਸੀਗਾ ਕਿ ਮਰ ਗਿਆ ਬੰਦਾ ਤੁਹਾਡਾ। ਹੋ ਸਕਦਾ ਸੀ ਕਹਿ ਦਿੰਦੇ ਕਿ ਸ਼ਰਾਬ ਪੀ ਕੇ ਮਰ ਗਿਆ ਤੇ ਆਪ ਟਰੱਕ ਨੂੰ ਟੱਕਰ ਮਾਰਦਾ ਸੀਗਾ। ਸੋ ਇਹ ਸਿਸਟਮ ਜਿਹੜਾ, ਇਸ ਸਿਸਟਮ ਦੇ ਵਿੱਚ ਜੋ ਕਾਰਜ ਪ੍ਰਣਾਲੀ ਉਹਨੂੰ ਬਦਲਣ ਦੀ ਜ਼ਰੂਰਤ ਆ ਕਿ ਉਹ ਕੰਮ ਕਰਦੀ ਹੈ ਪੁਲਿਸ ਜਿਹੜੀ, ਉਹ ਇੰਨਾ ਪੁੱਠਾ ਕਰਦੀ ਹੈ ਕਈ ਵਾਰੀ ਕਿ ਆਮ ਬੰਦੇ ਨੂੰ ਵੀ ਪਤਾ ਲੱਗੀ ਜਾਂਦਾ ਕਿ ਇਸ ਸਧਾਰਨ ਤਰੀਕੇ ਨਾਲ ਵੀ ਉਹ ਦੱਸ ਸਕਦਾ ਕਿ ਹਾਂ ਇਹ ਪੁਲਿਸ ਪੁੱਠਾ ਕੰਮ ਕਰ ਰਹੀ ਹੈ ਜਾਂ ਨਹੀਂ, ਬਚਾਉਣ ਦਾ ਯਤਨ ਕਰ ਰਹੀ ਹੈ। ਤਾਂ ਹੁਣ ਇਹ ਜ਼ਰੂਰ ਬਰੀਕੀ ਨਾਲ ਹੋਣੀ ਚਾਹੀਦੀ ਹੈ ਜਾਂਚ ਪੜਤਾਲ ਕਿ ਕੀ ਇਹ ਨਿੱਜੀ ਕਾਰਨ ਸੀ ਪੱਤਰਕਾਰ ਦੇ ਕਤਲ ਦਾ ਜਾਂ ਫਿਰ ਇਹ ਮਾਈਨਿੰਗ ਨਾਲ ਜੁੜਿਆ ਮਸਲਾ ਹੈ, ਜਿਹੜਾ ਕਿ ਕਥਿਤ ਤੌਰ ਤੇ ਬਹੁਤ ਜ਼ਿਆਦਾ ਇਸ ਵੇਲੇ ਚਰਚਾ ਫੜ ਰਿਹਾ ਕਿ ਇਹਨੂੰ ਮੁੰਡੇ ਨੂੰ, ਜਿਹੜਾ ਕਿ ਬਹੁਤ ਸੰਭਾਵਨਾਵਾਂ ਭਰਪੂਰ ਪੱਤਰਕਾਰ ਸੀ, ਕਿ ਹੋ ਸਕਦਾ ਰੇਤ ਮਾਫੀਆ ਨੇ ਕਤਲ ਕੀਤਾ ਹੋਵੇ। ਜੀ ਜੀ। ਅਗਲੀ ਜਿਹੜੀ ਵਿੰਡੋ 'ਚ ਗੱਲ ਕਰਦੇ, ਕਹਿੰਦੇ ਪੰਜਾਬ ਵਿੱਚ ਲੇਬਰ ਦੀ ਘਾਟ, ਟਰੱਕ ਖਾਲੀ ਕਰਨ ਦੇ ਵਿੱਚ ਦੇਰੀ ਹੋਣ ਲੱਗੀ। ਦੇਖੋ ਇਹ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਕ੍ਰਾਈਸਿਸ ਪੰਜਾਬ ਦੇ ਵਿੱਚ ਆਉਣਾ ਹੀ ਆਉਣਾ। ਜਿਵੇਂ ਨੋਟਬੰਦੀ ਵੇਲੇ ਕੁਝ ਲੋਕ ਕਹਿੰਦੇ ਸਨ ਨਾ ਕਿ ਦੇਖੋ ਜੀ ਇਹ ਤਾਂ ਬੜਾ ਕ੍ਰਾਂਤੀਕਾਰੀ ਫਾਇਦਾ ਹੋਇਆ, ਬਹੁਤ ਨਰਿੰਦਰ ਮੋਦੀ ਜੀ ਨੇ ਨਾ ਕਮਾਲ ਕਰ ਦਿੱਤੀ ਹੈ, ਨਾ ਹੁਣ ਇੱਥੇ ਅੱਤਵਾਦੀ ਰਹਿਣੇ ਆ, ਨਾ ਕਾਲਾ ਧਨ ਰਹਿਣਾ, ਬਸ ਬੱਲੇ ਬੱਲੇ ਹੀ ਆ। ਤੇ 3 ਸਾਲਾਂ ਬਾਅਦ ਜਦੋਂ GDP ਐ ਲਮਕੀ ਜਿਵੇਂ ਟਾਹਲੀ ਤੇ ਉਹ ਚੜ ਜਾਂਦੀ ਹੈ ਨਾ ਕਿ ਵੱਲ ਕਈ ਵਾਰੀ, ਤੇ ਉੱਥੋਂ ਫਿਰ ਪੁੱਠੇ ਰੋਕ ਨਾ ਤੋਰੀ ਲਮਕਣ ਲੱਗ ਜਾਂਦੀ ਆ, ਨਾ ਤਾਂ ਤੇ ਨਾ ਠਾਂ ਵਿੱਚ ਵਿਚਾਲੇ ਜੇ। ਉਹ ਉਸ ਤਰ੍ਹਾਂ GDP ਲਮਕ ਗਈ ਸਾਡੀ ਤੋਰੀ ਵਾਂਗੂ, ਜਿਵੇਂ ਟਾਹਲੀ ਤੋਂ ਤੋਰੀ ਲਮਕਦੀ ਆ। ਤੇ ਮੁੜ ਕੇ ਭਗਤ ਜਿਹੜੇ ਸੀਗੇ ਉਹ ਬਸ ਚੁੱਪ ਕਰ ਗਏ, ਚੁੱਪੀ ਧਾਰ ਗਏ, ਐਸੀ ਚੁੱਪੀ ਧਾਰੀ ਕਿ ਮੁੜ ਕੇ ਬੋਲਦੇ ਨਹੀਂ ਕਿ ਹਾਂ ਭਾਈ ਦੱਸੋ ਨੋਟਬੰਦੀ ਕਿੰਨਾ ਕੁ ਫਾਇਦਾ ਕਰਕੇ ਗਈ ਹੈ ਦੇਸ਼ ਦੀ। ਅੰਕੜੇ ਬੋਲਦੇ ਆ ਕਿ ਕੱਖ ਨਹੀਂ ਫਾਇਦਾ ਕਰਕੇ ਗਈ, 100-150 ਜਾਨ ਜ਼ਰੂਰ ਨੀਲ ਗਈ ਆ। ਤਾਂ ਉੱਦਾਂ ਹੀ ਇਹ ਜਿਹੜਾ ਕ੍ਰਾਈਸਿਸ ਹੈ
कुछ बंदे अपने पंजाबी जिहड़े आ वो कही जाते कि चंगा होया बईए निकल गए आ, ये होया वो होया सानू कम मिलिया, पर इहदा नतीजा तुहानू होर 2-4 महीनों में वेखण नू मिलना वा। पहली गल तो झोने वेले, दूजी गल है कि जो सारी इंडस्ट्री चली उस वेले, तीजी गल है कि होर 2-3 महीनों फिर झोना आ जाना मंडियां च। ये तुहानू बहुत ज्यादा दिक्कतों का सामना करना पएगा। और इस वेले देख लो कि कुछ तो आप देखिए कुछ तो अजे आप समझे कि हफ्ता भी नहीं आ पिछे आए तो नुकसान होना शुरू हो गया, क्योंकि जिहड़ी हैगी है लोडिंग ट्रकों की वो ठीक है करी जाते हैं मंडी के विच, साडे कोल उन्नी को अपनी लेबर हैगी आ, पर अनलोडिंग की बड़ी समस्या आ रही है। कई थाई दस दे कि किलोमीटर 1.5 किलोमीटर 2-2 किलोमीटर लंबिया लाइनां लग गई ट्रकों दियां, और 24 घंटिया तो वध ट्रकों को इंतजार करना पैंदा अनलोडिंग का, क्योंकि हुण लेबर जिहड़ी जिन्नी को हैगी है थोड़ी बहुती उन्हें थकना भी, आराम भी करना, सौना भी है। ये नहीं गा कि 24 घंटे दिन पर रात लगे रहणगे। सो ਉਹਦਾ नुकसान जिहड़ा वो ये आ कि ट्रकों वाले जिन्हां दा सीजन चलदा है, जे मान लो उन्होंने सीजन च 20 गेड़े लाने आ तो उन्होंने 4 गेड़े 5 गेड़े मारे जाणगे, प्रभावित होणगे, तो ट्रकिंग नूं भी नुकसान आ। सो ट्रकिंग नूं भी नुकसान है, ये नहीं है कि आने वाले समय इंडस्ट्री या खेती नूं नुकसान है, तो इस वेले ट्रकिंग नूं भी नुकसान हो रहा। तो ये हुण सोच रहे देखो अंदर खाते की गल ये आ कि एक ना सर्वे करा रहे आ, एक सर्वे करा रहे कि की सानू जरूरत है, किन्नी जरूरत है, और जे जरूरत असी पूरी करनी है तो उहदे वास्ते सानू की फौरी तौर पर कदम चुकने चाहिए आ। यानी एक डिमांड सर्वे कर रहे हैं, आप डिमांड सर्वे कह लांगे, तो उहदे विच दसदे आ कि ये भी स्कीम रखते आ, ये भी ऑप्शन रखते आ कि आने वाले समय दे विच हो सकता जिस तरह आप कल्ले आ, मतलब कि गड्डियां ते चढ़ा चढ़ा के पूरबीए तो गड्डियां उधर कल्लीए, रेला उधर कल्लीए या बसा कल्लीए कि भाई बैठो सानू फिर तुहाडी लोड़ आण पई आ। तो ये हाल है। तो डिमांड सर्वे जिहड़ा वो इन्होंने अंदर खाते शुरू किया ताकि लोग सानू ये लानता ना पाउण कि अजे परसों चौथ से तुसीं उन्हां नूं पंफलेट फड़ा के कि बीबी सोनिया तुहानूं घल रही है जाओ घरां नूं, ते उदन ते तुसीं घर नूं घल रहे सी, हुण कह रहे हो कि सानूं जरूरत पै गई मजदूरां दी। जी जी, अगली ਜਾਂਦੇ ਜਾਂਦੇ ਗੱਲ ਕਰੀਏ ਕਹਿੰਦੇ ਕਾਂਗਰਸੀਆਂ ਦੇ ਨਾਂ ਤੇ ਕਾਂਗਰਸੀਆਂ ਵਿਰੁੱਧ ਹੀ ਲੱਗੇ बोर्ड। देखो इन्होंने ना करोना करके थोड़ा जिहा अपने आप को बचा लिया, और बचाउणगे भी अगे जाके, दोनों तरह ही बचाउणगे। वेखियो तुसीं नरेंद्र मोदी जी भी हुण पिट पिट के कहणगे कि करोना ना हुंदा ना मैं ते तुहाडे घरां दीयां छत्तां ते सोने चढ़ा देने सीगे, इहो जिहे मेरे कोले प्लान सीगे। देखो कहणगे अगे जाके ना कहणगे, ते यही गल हुण कांग्रेसी कहणगे इलैक्शनां 'च जाके लोकां नूं कि बल्ले 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 सारा काम सैट आ गया ही, खजाना उतो डुल लग पे, वेड लवाने पे, पर होया कि भूडी जी आ गई है दफा करके रख गई सब कुछ तहस नहस, बल्ले बल्ले बल्ले। हुण किरपा करके इस तरह करो कि 5 साल का होर टाइम दो, ते कड चिब देंगे, कड वट देंगे, कोई कसर नहीं रहन देंगे। आई कुछ इन्होंने कहना, मेरी गल तुसीं याद रखो, चेते रखो। और सारिया नाकामियां इन्होंने हुण ये जिहड़ी अदिक भूडी आ ना ये परां दे थल्ले लगा लेनी कि हाँ जी सब कुछ अभी ठीक करी बैठे सी, मालको बिल्कुल ऐ फुल बटा फुल तैयारी सी, बस लैके बह गई, साडा तो पट्ठा बिठा दिता इस भूमि ने, इस तरह ही होना। सो खैर चलो जे ना आउंदी तो शायद इन्हां दा काम कलेश वाला ज्यादा वधना सी। बहुत सारे विधायक जिहड़े आ वो अंदर खाते चुप करके बैठे आ कि लोग सानू की आखणगे कि इस वेले ते यार एकजुटता रख लो, शर्म भी हुंदी है ना, माड़ी मोटी लज्जा तो हुंदी आ। हुण ये जिहड़ा मामला हैगा तरनतारन जिले का, रमनजीत सिंह सिक्की के उल्ट उत्थे पोस्टर लगे आ, ये तथा कथित पोस्टर आ जिहड़े वो कांग्रेसी वर्करां वल्लों ही लाए दसे जा रहे हैं। तथा कथित शब्द कि कहे जा रहे हैं, पुष्टि नहीं है, क्योंकि पोस्टर लाउण वाला भी हो सकता ना, दो भरा जिस तरह लड़े होंगे कई बार आपो विच दे, ते वो शाम नूं एक नूं सद लैंदा घरे कि आ जा खाइए पीए, ते जदों थोड़ा जिहा तरारा वजदा ते कन्न च कहंदा तेरा भरा ते भरावा तेरे नाल जिन्ना धक्का करदा ओहो तू ही आ, तू तो सतयुगी जीव आ, जे कोई होर हुंदा ते मर जांदा जां मार दिंदा, वो अगला सच्चियों टक्कर पैंदा जाके ते तीजा फायदा चुक लैंदा शरीक। तां ये भी हो सकदा कई बार तीजा बंदा भी दाल आउंदा विच कि इन्हां दे घर च कलेश तां पिया ही आ, इसनूं थोड़ा जिहा होर वधाया जावे। तां बोर्ड जरूर लग्गिआ। रमनजीत सिंह सिक्की कौन है सब नूं पता, विधायक ने, और ये वो विधायक ने जिन्हां ने अस्तीफा दिता सीगा बेअदबियां दे विरोध दे विच, ते बोर्ड जिहड़े आ ये हुण लगे आ कि हाँ जी सिक्की साहब हुण कित्थे बोलो,
ਹੁਣ ਤੁਹਾਡੀ ਸਿੱਖੀ ਕਿੱਥੇ ਆ? ਕਿਉਂਕਿ ਉਦੋਂ ਤਾਂ ਤੁਸੀਂ ਹੀਰੋ ਬਣ ਗਏ ਸੀਗੇ, ਸਰਕਾਰ ਅਕਾਲੀ ਭਾਜਪਾ ਸੀ, ਹੁਣ ਆਓ ਮੈਦਾਨ 'ਚ। ਤਾਂ ਬਿਲਕੁਲ ਇਹ ਸਵਾਲ ਵਾਜਬ ਆ, ਫਲੈਕਸ ਜਿੰਨੇ ਮਰਜ਼ੀ ਲਾਏ ਆ ਉਹ ਤੇ ਚਲੋ ਜਾਂਚ ਪੜਤਾਲ ਦਾ ਵਿਸ਼ਾ, ਪਰ ਇਹ ਸਵਾਲ ਵਾਜਬ ਆ ਕਿ ਜੇ ਤੁਸੀਂ ਬੇਅਦਬੀਆਂ ਦੇ ਰੋਸ ਦੇ ਵਜੋਂ ਉਦੋਂ ਅਸਤੀਫਾ ਦਿੱਤਾ ਸੀਗਾ ਤਾਂ ਕੀ ਹੁਣ ਬੇਅਦਬੀਆਂ ਦਾ ਨਿਆਂ ਹੋ ਗਿਆ? ਕੀ ਹੁਣ ਸਾਰਾ ਕੁਝ ਠੀਕ ਹੋ ਗਿਆ? ਕਿ ਐਤਕੀ ਅਸਤੀਫਾ ਦੇਣ ਦਾ ਮਨ ਨਹੀਂ ਬਣਿਆ, ਫੁਰਨਾ ਨਹੀਂ ਫੁਰਿਆ? ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਉਹ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ?